ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ TV 84 ਦੇ ਨਾਲ। ਵਿਊਅਰਸ, ਅੱਜ ਕ੍ਰਿਸਮਸ ਦਾ ਦਿਨ ਹੈ। ਇਸ ਦਿਨ ਦੇ ਮੌਕੇ ਅਸੀਂ ਸਾਰੇ ਈਸਾਈ ਭਾਈਚਾਰੇ ਨੂੰ ਕ੍ਰਿਸਮਸ ਦੀ ਲੱਖ ਲੱਖ ਵਧਾਈ ਦਿੰਦੇ ਹਾਂ। ਵਿਊਅਰਸ, ਸਿੱਖ ਕੌਮ ਦੇ ਲਈ ਵੀ ਇਹ ਪੌਦਾ ਮਹੀਨਾ ਅਤੇ ਸਪੈਸ਼ਲੀ ਇਹ ਹਫਤਾ ਸ਼ਹਾਦਤਾਂ ਦੀ ਵਿਲੱਖਣ ਇਬਾਰਤ ਨਾਲ ਭਰਿਆ ਪਿਆ ਹੈ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਕਿ ਇਸ ਹਫਤੇ 1705 ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਦੇ ਨਾਮ ਲਗਾ ਦਿੱਤਾ ਸੀ। ਅਸੀਂ ਸਿੱਖ ਕੌਮ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਇਸ ਹਫਤੇ ਦੀ ਅਹਿਮੀਅਤ, ਕੁਰਬਾਨੀ, ਦ੍ਰਿੜਤਾ, ਬਹਾਦਰੀ, ਅਣਖ ਬਾਰੇ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣ ਤਾਂ ਕਿ ਨਵੀਂ ਪੀੜ੍ਹੀ ਨੂੰ ਆਪਣੀ ਸ਼ਹਾਦਤਾਂ ਭਰਿਆ ਵਿਰਸਾ ਯਾਦ ਆਉਂਦਾ ਰਹੇ। ਵਿਊਅਰਸ, ਅੱਜ ਅਸੀਂ ਸਕਾਲਰ, ਆਰਥਰ, ਸਪੀਕਰ, ਇੰਟਰਨੈਸ਼ਨਲ ਪੋਲਿਟਿਕਸ ਦੇ ਮਾਹਿਰ ਡਾਕਟਰ ਇਕਤਦਾਰ ਕਰਾਮਤ ਚੀਮਾ ਜੀ ਨਾਲ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ, ਜਿਨ੍ਹਾਂ ਦਾ ਆਰਟੀਕਲ ਅੱਜ ਦੀ ਡੇਟ ਦੇ ਵਿੱਚ ਭਾਰਤ ਮਿਨੋਰਿਟੀਜ਼ ਦੇ ਹਵਾਲੇ ਨਾਲ ਕਿੱਥੇ ਖੜਾ ਹੈ ਪਿਛਲੇ ਦਿਨੀ ਪ੍ਰਕਾਸ਼ਿਤ ਹੋਇਆ। ਇਹਨਾਂ ਕੋਲ ਲਵਾਂਗੇ ਇਸ ਆਰਟੀਕਲ ਦੇ ਵੇਰਵੇ ਅਤੇ ਇਸ ਦੇ ਨਾਲ ਜਿਹੜਾ ਹੇਟ ਕ੍ਰਾਈਮ ਅਮਰੀਕਾ ਦੇ ਵਿੱਚ ਵੱਧ ਰਿਹਾ ਹੈ ਸਿੱਖਾਂ ਅਤੇ ਮੁਸਲਮਾਨਾਂ ਪ੍ਰਤੀ, ਇਸ ਤੇ ਲਵਾਂਗੇ ਇਹਨਾਂ ਦੇ ਵਿਚਾਰ। ਤਾਂ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਇੰਗਲੈਂਡ ਤੋਂ ਡਾਕਟਰ ਇਕਤਦਾਰ ਕਰਾਮਤ ਚੀਮਾ। ਆਪ ਨੇ ਸਵਾਲ ਦਾ ਸਿਲਸਿਲਾ ਇਹਨਾਂ ਨਾਲ ਜਾਰੀ ਕਰਦੇ ਹਾਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਜੀ ਵੀਰ ਜੀ, ਜਿਸ ਤਰ੍ਹਾਂ ਅੱਜ ਕ੍ਰਿਸਮਸ ਦਾ ਦਿਨ ਹੈ, ਸਭ ਤੋਂ ਪਹਿਲਾਂ ਤਾਂ ਤੁਸੀਂ ਇਸ ਦਿਨ ਦੇ ਮੌਕੇ ਈਸਾਈ ਭਾਈਚਾਰੇ ਨੂੰ ਕੀ ਕਹਿਣਾ ਚਾਹੋਗੇ? ਆਲਸੋ ਜਿਸ ਤਰ੍ਹਾਂ ਇਹ ਸਾਰਾ ਹਫਤਾ ਸਿੱਖਾਂ ਦੇ ਲਈ ਬਹੁਤ ਵਿਸ਼ੇਸ਼ ਹੈ, ਸ਼ਹੀਦੀਆਂ ਭਰਾ ਹੈ, 10ਵੇਂ ਗੁਰੂ ਸਾਹਿਬਾਨ ਨੇ ਇਹਨਾਂ ਦਿਨਾਂ ਦੇ ਵਿੱਚ ਆਪਣਾ ਪੂਰਾ ਪਰਿਵਾਰ ਸਿੱਖ ਕੌਮ ਦੇ ਨਾਮ ਲਗਾਤਾ ਸੀਗਾ। ਇਸ ਸੰਬੰਧੀ ਤੁਸੀਂ ਸਿੱਖ ਭਾਈਚਾਰੇ ਨੂੰ ਕੀ ਕਹਿਣਾ ਚਾਹੋਗੇ? ਦੇਖੋ ਭੈਣ ਜੀ, ਇਹ ਜਿਹੜਾ ਪੂਰਾ ਹਫਤਾ ਲੰਘਾ ਇਹ ਬਹੁਤ ਹਿਸਟੋਰਿਕ ਆ ਔਰ ਇਸ ਸਾਲ ਇਹ ਹਫਤਾ ਇਸ ਵਾਸਤੇ ਹਿਸਟੋਰਿਕ ਹੋ ਗਿਆ ਵੀ 24 ਔਰ 23 ਦਸੰਬਰ ਨੂੰ ਮੁਸਲਮਾਨਾਂ ਨੇ ਮੁਹੰਮਦ ਸਾਹਿਬ ਦਾ ਜਨਮ ਦਿਨ, ਉਹਨਾਂ ਦਾ ਦੁਨੀਆ ਤੇ ਆਉਣਾ, ਉਹਨਾਂ ਦੀ ਵਿਲਾਦਤ ਦਾ ਦਿਨ, ਜਿਹਨੂੰ ਈਦ ਮਿਲਾਦੁਲ ਨਬੀ ਕਿਹਾ ਜਾਂਦਾ ਹੈ, ਉਹ ਮਨਾਈ ਹੈ। ਉਸ ਦੇ ਬਾਅਦ ਅੱਜ ਕ੍ਰਿਸਮਸ ਦਾ ਦਿਨ ਹੈ ਤੇ ਮੈਂ ਸਾਰੇ ਜਿੰਨਾ ਆਪਣਾ ਸਾਡਾ ਹੈਗਾ ਈਸਾਈ ਭਾਈਚਾਰਾ, ਉਹਨਾਂ ਨੂੰ ਕ੍ਰਿਸਮਸ ਦੀ ਬਹੁਤ ਬਹੁਤ ਵਧਾਈ ਦੇਣਾ ਵਾ। ਬਲਕਿ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜੀਸਸ ਕ੍ਰਾਈਸਟ ਜਾਂ ਹਜ਼ਰਤ ਈਸਾ ਜਿਹੜੇ ਨੇ, ਮੁਸਲਮਾਨ ਵੀ ਉਹਨਾਂ ਦੇ ਉੱਤੇ ਐਜ਼ ਅ ਪ੍ਰੋਫਿਟ ਬਿਲੀਵ ਕਰਦੇ ਨੇ। ਬਲਕਿ ਜਿਹੜੇ ਇਸਲਾਮਿਕ ਰਿਲੀਜੀਅਸ ਬਿਲੀਫਸ ਨੇ ਉਹਨਾਂ ਦੇ ਵਿੱਚ ਈਸਾ ਜਾਂ ਜੀਸਸ ਨੂੰ ਤੇ ਮਦਰ ਮੈਰੀ ਨੂੰ, ਜਿਹਨਾਂ ਨੂੰ ਅਸੀਂ ਮਰੀਅਮ ਕਹਿੰਦੇ ਹਾਂ, ਜਿਨ੍ਹਾਂ ਨੂੰ, ਉਹਨਾਂ ਨੂੰ ਬਹੁਤ ਸਮਾਨਿਆ ਜਾਂਦਾ ਹੈ। ਉਹਨਾਂ ਦਾ ਜ਼ਿਕਰ ਜਿਹੜਾ ਹੈ ਕੁਰਾਨ 'ਚ ਹੈ, ਉਹਨਾਂ ਦੇ ਕੁਰਬਾਨੀਆਂ ਦਾ ਔਰ ਉਹਨਾਂ ਦੇ ਮੌਜਜ਼ਿਆਂ ਦਾ, ਉਹਨਾਂ ਦੇ ਮਿਰੇਕਲਸ ਦਾ ਕੁਰਾਨ ਜ਼ਿਕਰ ਮਿਲਦਾ ਹੈ। ਬਲਕਿ ਮੁਸਲਮਾਨਾਂ ਦਾ ਇਹ ਵਿਸ਼ਵਾਸ ਹੈ ਕਿ ਦੁਨੀਆ ਮੁੱਕਣ ਤੋਂ ਪਹਿਲਾਂ ਹੀ ਵਿਲ ਕਮ ਬੈਕ, ਜੀਸਸ ਕ੍ਰਾਈਸਟ ਵਾਪਸ ਦੁਨੀਆ ਤੇ ਆਉਣਗੇ ਔਰ ਉਹ ਮੁਸਲਮਾਨਾਂ ਦੀ ਅਗਵਾਈ ਕਰਨਗੇ। ਸੋ ਜੀਸਸ ਸਿਰਫ ਈਸਾਈਆਂ ਦੇ ਜਾਂ ਕ੍ਰਿਸਚੀਅਨਸ ਦੇ ਪ੍ਰੋਫਿਟ ਨਹੀਂ ਨੇ, ਮੁਸਲਮਾਨ ਵੀ ਉਹਨਾਂ ਦੀ ਪ੍ਰੋਫਿਟਹੁੱਡ ਤੇ ਬਿਲੀਵ ਕਰਦੇ ਨੇ। ਸੋ ਇਸ ਵਾਸਤੇ ਇਸ ਸਾਲ ਇੱਥੇ UK ਦੇ ਵਿੱਚ ਮੁਹੰਮਦ ਸਾਹਿਬ ਦਾ ਤੇ ਜੀਸਸ ਕ੍ਰਾਈਸਟ ਦਾ ਜਨਮ ਦਿਨ ਇਕੱਠੇ ਮਨਾਇਆ, ਜਿਸ ਚ ਬਹੁਤ ਵੱਡੀ ਤਾਦਾਦ ਚ ਈਸਾਈ ਔਰ ਮੁਸਲਮਾਨ ਭਾਈਚਾਰਾ ਇਕੱਠਾ ਹੋਇਆ ਔਰ ਅਸਾਂ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਮਜ਼ਹਬ ਦੇ ਨਾਂ ਤੇ ਨਫ਼ਰਤ ਨਹੀਂ ਹੋਣੀ ਚਾਹੀਦੀ, ਬਲਕਿ ਇਹ ਦੋਵੇਂ ਰੱਬ ਦੇ ਨਬੀ ਸਨ ਔਰ ਉਹਨਾਂ ਦਾ ਪੈਗਾਮ ਜਿਹੜਾ ਹੈ ਮੁਹੱਬਤ, ਭਾਈਚਾਰਾ, ਸਲੂਕ ਹੈ। ਸੋ ਇਸ ਵਾਸਤੇ ਸਾਨੂੰ ਉਹਨਾਂ ਦੇ ਪੈਗਾਮ ਨੂੰ ਯਾਦ ਰੱਖਣਾ ਚਾਹੀਦਾ। ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੀ ਇਸੇ ਹਫਤੇ 'ਚ ਆ ਗਈ ਹੈ, ਉਹ ਦਿਲ ਨੂੰ ਬਹੁਤ ਇੱਕ ਤਰ੍ਹਾਂ ਦਾ ਦੁੱਖ ਵੀ ਹੁੰਦਾ ਹੈ, ਜਿਨ੍ਹਾਂ ਹਾਲਤਾਂ ਦੇ ਵਿੱਚ ਉਹਨਾਂ ਨੇ ਕੁਰਬਾਨੀ ਦਿੱਤੀ, ਸ਼ਹੀਦੀ ਪ੍ਰਾਪਤ ਕੀਤੀ। ਪਰ ਇੱਕ ਚੀਜ਼ ਇਹ ਵੀ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਇਸ ਸਿੱਖ ਪੰਥ ਦੇ ਉੱਤੋਂ ਵਾਰ ਦਿੱਤਾ ਔਰ ਸਿਰਫ ਦੇਖੋ ਇਹ ਐਡੀ ਵੱਡੀ ਕੁਰਬਾਨੀ ਹੈ। ਸਾਡੇ ਮੁਸਲਮਾਨਾਂ ਦੇ ਇਤਿਹਾਸ 'ਚ ਵੀ ਇੱਕ ਬਹੁਤ ਵੱਡੀ ਕੁਰਬਾਨੀ ਹੈ ਕਿ ਮੁਹੰਮਦ ਸਾਹਿਬ ਦੇ ਦੋਤੇ, ਉਹਨਾਂ ਦੇ ਨਵਾਸੇ ਹਜ਼ਰਤ ਇਮਾਮ ਹੁਸੈਨ ਨੇ ਆਪਣੇ ਦੀਨ ਦੀ ਹਿਫਾਜ਼ਤ ਲਈ ਆਪਣਾ ਔਰ ਸਾਰਾ ਪਰਿਵਾਰ ਆਪਣਾ ਸ਼ਹੀਦ ਕਰਾ ਦਿੱਤਾ ਸੀ ਉਸ ਵਕਤ ਦੇ ਜ਼ੁਲਮੀ ਹੁਕਮਰਾਨ ਦੇ ਨਾਲ ਲੜਦਿਆਂ ਹੋਇਆ। ਸੋ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਬੱਚਿਆਂ ਦੀ ਸ਼ਹੀਦੀ ਸਿੱਖ ਕੌਮ ਨੂੰ ਸਮਝਣਾ ਚਾਹੀਦਾ ਵੀ ਸ਼ਹੀਦੀ ਉਹਨਾਂ ਨੇ ਕਾਹਦੇ ਲਈ ਦਿੱਤੀ, ਸ਼ਹੀਦੀ ਇਸ ਪੰਥ ਲਈ ਦਿੱਤੀ, ਇਸ ਪੰਥ ਦੇ ਵਾਸਤੇ ਦਿੱਤੀ, ਕਿਉਂਕਿ ਗੁਰੂ ਸਾਹਿਬ ਚਾਹੁੰਦੇ ਤੇ ਮੁਗਲ ਹੁਕਮਰਾਨ ਉਹਨਾਂ ਨੂੰ ਵੱਡੀ ਖਿੱਲਤ ਦੇ ਦਿੰਦੇ, ਜਾਗੀਰ ਦੇ ਦਿੰਦੇ, ਉਹਨਾਂ ਲੜਨ ਦੀ ਲੋੜ ਹੀ ਨਾ ਪੈਂਦੀ। ਪਰ ਗੁਰੂ ਸਾਹਿਬ ਨੇ ਇਸ ਪੰਥ ਨੂੰ ਇਹ ਮੈਸੇਜ ਦਿੱਤਾ ਹੈ ਕਿ ਮੈਂ ਸਿਰਫ ਖਾਲਸਾ ਪੰਥ ਦੀ ਸਿਰਜਣਾ ਨਹੀਂ ਦਿੱਤੀ, ਬਲਕਿ ਮੈਂ ਇਸ ਖਾਲਸਾ ਪੰਥ ਦੀ ਉਸਾਰੀ ਲਈ, ਇਹਨਾਂ ਦੇ ਰਾਜ ਲਈ ਆਪਣੇ ਬੱਚਿਆਂ ਦੀ ਜਾਨ ਵੀ ਵਾਰ ਦਿੱਤੀ ਹੈ। ਪਰ ਸਾਨੂੰ ਇਹ ਕੁਰਬਾਨੀਆਂ ਭੁੱਲਣੀਆਂ ਨਹੀਂ ਚਾਹੀਦੀਆਂ। ਤੁਸੀਂ ਇਹ ਦੇਖੋ ਕਿ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋਵੇ
ਭਾਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਮਾਮਲਾ ਹੋਵੇ, ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਹੋਵੇ, ਜਾਂ 10ਵੇਂ ਪਾਤਸ਼ਾਹ ਔਰ ਉਹਨਾਂ ਦੇ ਬੱਚੇ 10ਵੇਂ ਪਾਤਸ਼ਾਹ ਦੇ ਬੱਚਿਆਂ ਦੀ ਸ਼ਹੀਦੀ ਦੀ ਗੱਲ ਹੋਵੇ, ਸਾਰਾ ਦਾ ਸਾਰਾ ਕੁਝ ਜਿਹੜਾ ਹੈ, ਜਿੰਨੀਆਂ ਕੁਰਬਾਨੀਆਂ ਹਨ ਉਹ ਖਾਲਸਾ ਪੰਥ ਲਈ ਨੇ, ਖਾਲਸਾ ਪੰਥ ਦੇ ਰਾਜ ਲਈ ਨੇ। ਪਰ ਖਾਲਸੇ ਨੂੰ ਇਹ ਮੈਸੇਜ ਯਾਦ ਰੱਖਣਾ ਚਾਹੀਦਾ ਔਰ ਇਹਨਾਂ ਕੁਰਬਾਨੀਆਂ ਦਾ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ, ਕਿਉਂਕਿ ਅਗਰ ਮੈਂ ਹੁਣ ਦੇਖਦਾ ਵੀ ਕਈ ਵਾਰੀ ਸਿੱਖ ਪਰਿਵਾਰਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਸਿੱਖ ਸ਼ਹੀਦ ਨੇ, ਜੇ ਸ਼ਹੀਦੀ ਦਾ ਕਨਸੈਪਟ ਹੈ ਉਹਨੂੰ ਜ਼ਿਆਦਾ ਲੋਕ ਉਹਦਾ ਪ੍ਰਚਾਰ ਨਹੀਂ ਕਰਦੇ, ਆਪਣੇ ਬੱਚਿਆਂ ਨੂੰ ਦੱਸਦੇ ਨਹੀਂ। ਸੋ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਇਹਨਾਂ ਕੁਰਬਾਨੀਆਂ ਦੇ ਬਾਰੇ ਦੱਸਿਆ ਜਾਏ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਵੀ ਸਿੱਖੀ ਦੇ ਵਾਸਤੇ ਗੁਰੂ ਸਾਹਿਬਾਨ ਨੇ ਔਰ ਉਹਦੇ ਬਾਅਦ ਵੀ ਸਿੱਖ ਪੰਥ ਦੇ ਜਿਹੜੇ ਮਹਾਪੁਰਸ਼ ਆਏ ਉਹਨਾਂ ਨੇ ਕਿੰਨੀਆਂ ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਬਿਲਕੁਲ ਬਿਲਕੁਲ ਵੀਰ ਜੀ, ਥੈਂਕ ਯੂ ਸੋ ਮਚ ਫॉर द ਇਨਫੋਰਮੇਸ਼ਨ। ਹੁਣ ਵੀਰ ਜੀ ਅਸੀਂ ਸਿੱਧਾ ਇੰਡੀਆ ਵੱਲ ਜਾਂਦੇ ਹਾਂ। ਤੁਹਾਡਾ ਜਿਹੜਾ ਪ੍ਰਕਾਸ਼ਿਤ ਹੋਇਆ ਸੀਗਾ ਆਰਟੀਕਲ, ਉਸ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ, ਜਿਹੜਾ ਕਿ ਤੁਸੀਂ ਦਸੰਬਰ 18 ਨੂੰ ਵੇਅਰ ਇੰਡੀਆ ਸਟੈਂਡਸ ਔਨ ਇਟਸ ਮਾਈਨੋਰਿਟੀ ਰਾਈਟ ਡੇ, ਇਸ ਦੇ ਵੇਰਵੇ ਲੈਣਾ ਚਾਹਾਂਗੇ। ਸਾਨੂੰ ਦੱਸੋ ਕਿ ਇਸ ਆਰਟੀਕਲ ਦੀ ਪੂਰੀ ਜਾਣਕਾਰੀ ਜਿਹੜੇ ਸਾਡੇ TV 84 ਦੇ ਦਰਸ਼ਕ ਨੇ ਉਹਨਾਂ ਦੇ ਨਾਲ ਸਾਂਝੀ ਕਰੋ। ਦੇਖੋ ਭੈਣ ਜੀ, ਗੱਲ ਇਹ ਆ ਵੀ 18 ਦਸੰਬਰ 1992 18 ਦਸੰਬਰ 1992 ਨੂੰ ਯੂਨਾਈਟਿਡ ਨੇਸ਼ਨ ਨੇ ਇੱਕ ਡੈਕਲੇਰੇਸ਼ਨ ਔਨ ਦ ਰਾਈਟਸ ਆਫ ਪਰਸਨ ਬਿਲੋਂਗਿੰਗ ਟੂ ਨੈਸ਼ਨਲ ਐਥਨਿਕ ਰਿਲੀਜੀਅਸ ਔਰ ਲਿੰਗੁਇਸਟਿਕ ਮਾਈਨੋਰਿਟੀਜ਼ ਦਾ ਇੱਕ ਡੈਕਲੇਰੇਸ਼ਨ ਜਿਹੜਾ ਹੈ ਉਹ ਸਾਈਨ ਕੀਤਾ। ਸੋ ਪੂਰੀ ਦੁਨੀਆ ਉਸ ਆਰਟੀਕਲ ਦੇ ਜਿਹੜੀ ਪਹਿਲੀ ਚੀਜ਼ ਹੀ ਹੈ ਉਹ ਕੀ ਕਹਿ ਰਿਹਾ ਯੂਨਾਈਟਿਡ ਨੇਸ਼ਨ ਦਾ ਉਹ ਚਾਰਟਰ ਜਾਂ ਉਹ ਡੈਕਲੇਰੇਸ਼ਨ, ਸਟੇਟ ਸ਼ੈਲ ਪ੍ਰੋਟੈਕਟ ਦ ਐਗਜ਼ਿਸਟੈਂਸ ਆਫ ਦ ਨੈਸ਼ਨਲ ਔਰ ethnic, cultural, religious or linguistic identity of minorities within their respective territories and encourage the conditions for the promotion of that identity। ਯਾਨੀ ਉਹ ਕੀ ਕਹਿ ਰਿਹਾ ਉਹ ਯੂਨਾਈਟਿਡ ਨੇਸ਼ਨ ਦਾ ਜਿਹੜਾ ਹੈਗਾ ਡੈਕਲੇਰੇਸ਼ਨ ਕਿ ਹਰ ਰਿਆਸਤ ਤੇ ਇਹ ਫਰਜ਼ ਆ ਕਿ ਕਿਸੇ ਮੁਲਕ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਧਾਰਮਿਕ, ਕਲਚਰਲ ਜਾਂ ਐਥਨਿਕ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੀ ਹੋਂਦ ਨੂੰ ਪ੍ਰੋਟੈਕਟ ਕੀਤਾ ਜਾਵੇ ਔਰ ਉਹਨਾਂ ਦੀ ਆਪਣੀ ਜਿਹੜੀ ਸਮੁੱਚੀ ਹੋਂਦ ਹੈ ਹਕੂਮਤ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ ਜ਼ਮਾਨਤ ਦੇਵੇ। ਇਹ ਹੈ ਇਸ ਡੈਕਲੇਰੇਸ਼ਨ ਦਾ ਮਕਸਦ ਜਿਹੜਾ 18 ਦਸੰਬਰ 1992 ਨੂੰ ਯੂਨਾਈਟਿਡ ਨੇਸ਼ਨ ਨੇ ਦਿੱਤਾ। ਹੁਣ ਭਾਰਤ ਹਰ ਸਾਲ ਜਿਹੜਾ ਹੈ ਉਹ ਜਿਹੜਾ ਹੈ ਇੰਡੀਆ ਦੇ ਵਿੱਚ ਮਾਈਨੋਰਟੀਜ਼ ਡੇ ਮਨਾਉਂਦਾ, ਇਹਨੂੰ ਯਾਦ ਕਰਦਾ 18 ਦਸੰਬਰ 1992 ਦੇ ਇਸ ਡੈਕਲੇਰੇਸ਼ਨ ਨੂੰ। ਪਰ ਬੜੀ ਅਜੀਬ ਜੀ ਗੱਲ ਹੈ ਵੀ ਇੱਕ ਪਾਸੇ ਤੇ ਭਾਰਤ ਜਿਹੜਾ ਹੈ ਇਹਨੂੰ ਮਨਾਈ ਜਾ ਰਿਹਾ, ਦੂਸਰੇ ਪਾਸੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਹੋਰ ਬੜੇ ਅਹਿਮ ਚਾਰਟਰ ਨੇ ਜਿੱਦਾਂ ਜਨੀਵਾ ਕਨਵੈਨਸ਼ਨ ਹੈ 1948 ਦਾ, ਫਿਰ ਜੈਨੋਸਾਈਡ ਕਨਵੈਨਸ਼ਨ ਹੈ, ਫਿਰ ਇਸ ਤੋਂ ਇਲਾਵਾ ਐਲੀਮੀਨੇਸ਼ਨ ਆਫ ਆਲ ਫਾਰਮਸ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਚਾਰਟਰ ਹੈ 1965 ਦਾ, ਇੰਟਰਨੈਸ਼ਨਲ ਕਨਵੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਹੈ 1966 ਦਾ। ਇਸ ਤਰ੍ਹਾਂ ਟੀਵੀਆਂ ਦੇ ਖਿਲਾਫ ਜਿਹੜਾ ਸ਼ੋਸ਼ਣ ਆ ਉਹਦੇ ਉੱਤੇ ਜਿਹੜਾ ਯੂਐਨ ਦਾ ਚਾਰਟਰ 1977 ਦਾ, ਉਹ ਅੱਜ ਤੱਕ ਭਾਰਤ ਨੇ ਨਹੀਂ ਮੰਨਿਆ। ਇਹਨਾਂ ਸਾਰਿਆਂ ਦੇ ਉੱਤੇ ਭਾਰਤ ਨੇ ਅੱਜ ਵੀ ਯੂਐਨ ਦੇ ਵਿੱਚ ਆਪਣੀਆਂ ਰਿਜ਼ਰਵੇਸ਼ਨਾਂ ਜਮ੍ਹਾਂ ਕਰਾਈਆਂ ਹੋਈਆਂ ਨੇ ਔਰ ਜਨੀਵਾ ਕਨਵੈਨਸ਼ਨ ਤੇ ਬੇਸਿਸ ਹੈ 1948 ਦਾ ਜਿਹੜਾ ਜਨੀਵਾ ਕਨਵੈਨਸ਼ਨ ਹੈ ਉਹ ਘੱਟ ਗਿਣਤੀਆਂ ਕੀ ਜਿੰਨੇ ਵੀ ਲੋਕਾਂ ਦੇ ਹੱਕ ਨੇ, ਹਿਊਮਨ ਰਾਈਟਸ ਨੇ, ਉਹਦੀ ਬੁਨਿਆਦ ਜਿਹਦੇ ਬਾਰੇ ਭਾਰਤ ਨੇ ਅੱਜ ਵੀ ਰਿਜ਼ਰਵੇਸ਼ਨਾਂ ਜਮ੍ਹਾਂ ਕਰਾਈਆਂ ਹੋਈਆਂ। ਇਸੇ ਤਰ੍ਹਾਂ ਜੈਨੋਸਾਈਡ ਕਨਵੈਨਸ਼ਨ 1948 ਜਿਹੜਾ ਹੈ ਭਾਰਤ ਨੇ ਅੱਜ ਤੱਕ ਉਹਨੂੰ ਪੂਰੀ ਤਰ੍ਹਾਂ ਨਹੀਂ ਮੰਨਿਆ, ਉੱਤੇ ਵੀ ਉਹਨਾਂ ਨੇ ਰਿਜ਼ਰਵੇਸ਼ਨ ਜਮ੍ਹਾਂ ਕਰਾਈ ਹੈ। ਸੋ ਇੱਕ ਪਾਸੇ ਤੁਸੀਂ ਦਿਨ ਮਨਾਈ ਜਾ ਰਹੇ ਹੋ, ਦੂਸਰਾ ਇਹ ਜਿਹੜਾ ਯੂਨਾਈਟਿਡ ਨੇਸ਼ਨ ਦਾ ਡੈਕਲੇਰੇਸ਼ਨ ਹੈ 1992 ਦਾ, ਇਹਦੀ ਬੁਨਿਆਦ ਜਿਹੜੇ ਹੋਰ ਯੂਐਨ ਦੇ ਕਨਵੈਨਸ਼ਨ ਤੇ ਆ ਉਹਨੂੰ ਅੱਜ ਤੱਕ ਭਾਰਤ ਨੇ ਨਹੀਂ ਮੰਨਿਆ। ਚਲੋ ਉਹ ਵੀ ਇੱਕ ਗੱਲ ਪਾਸੇ ਰਹਿ ਜੇ, ਪਰ ਦਿਨ ਮਨਾਉਣ ਨਾਲ ਕਿੱਲੇ ਘੱਟ ਗਿਣਤੀਆਂ ਦੀ ਪ੍ਰੋਟੈਕਸ਼ਨ ਤਾਂ ਨਹੀਂ ਹੋ ਜਾਣੀ। ਭਾਰਤ ਹੁਣ ਇਹ ਡੈਕਲੇਰੇਸ਼ਨ ਕਹਿ ਰਹੇ ਵੀ ਲੋਕਾਂ ਦੀ ਆਈਡੈਂਟਿਟੀ ਨੂੰ ਪ੍ਰੋਟੈਕਟ ਕਰੋ ਜਿਹੜੀਆਂ ਘੱਟ ਗਿਣਤੀਆਂ ਨੇ, ਤਾਂ ਅੱਜ ਵੀ ਤੁਸੀਂ ਦੇਖੋ ਕਿ ਕਿੰਨੀ ਦੇਰ ਦੀ ਸਟਰਗਲ ਹੋ ਰਹੀ ਆ ਜਦੋਂ ਦਾ ਭਾਰਤ ਦਾ ਪਹਿਲਾ ਕਨਸਟੀਟਿਊਸ਼ਨ ਬਣਿਆ ਹੈ, ਤੇ ਸਿੱਖਾਂ ਨੂੰ ਤਾਂ ਅੱਜ ਤੱਕ ਉਹਨਾਂ ਨੂੰ ਆਪਣੀ ਹੋਂਦ ਦਾ ਹੀ ਜਿਹੜਾ ਹੈ ਉਹਨੂੰ ਵੱਖਰਾ ਨਹੀਂ ਮੰਨਿਆ ਗਿਆ, ਕਿਉਂਕਿ ਸੈਕਸ਼ਨ 25(2)(b) ਹੈ ਜਿਹੜਾ ਸਿੱਖਾਂ ਨੂੰ, ਬੋਧੀਆਂ ਨੂੰ, ਜੈਨਾਂ ਨੂੰ ਉਹਨਾਂ ਦੀ ਵੱਖਰੀ, ਉਹਨਾਂ ਦੀ ਸਮੁੱਚੀ ਹੋਂਦ ਨੂੰ ਮੰਨਦਾ ਹੀ ਨਹੀਂ, ਬਲਕਿ ਸਿੱਖਾਂ ਨੂੰ ਤਾਂ ਕੇਸਾਧਾਰੀ ਹਿੰਦੂ ਦੱਸਿਆ ਗਿਆ ਹੈ ਇੰਡੀਅਨ ਕਨਸਟੀਟਿਊਸ਼ਨ 'ਚ। ਸੋ ਕਿਸ ਤਰ੍ਹਾਂ ਦੀ ਜਿਹੜਾ ਹੈ ਉਹ ਆਈਡੈਂਟਿਟੀ ਦੀ ਪ੍ਰੋਟੈਕਸ਼ਨ ਔਰ ਪ੍ਰਮੋਸ਼ਨ ਜਿਹੜੀ ਹੈ ਉਹ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਮੌਜੂਦ ਹੈ। ਫਿਰ ਇਸ ਤੋਂ ਵੱਖ ਇਹ ਹੈ ਕਿ ਜੋ ਕੁਛ ਅੱਜ ਕੱਲ੍ਹ ਘੱਟ ਗਿਣਤੀਆਂ ਦਾ ਘਾਣ ਹੋ ਰਿਹਾ ਉਹ ਸਾਡੇ ਸਾਹਮਣੇ ਹੈ। ਦਲਿਤ ਵਿਚਾਰੇ ਕਿੰਨੇ ਸਮੇਂ ਦੇ ਕੋਰਟ 'ਚ ਗਏ ਹੋਏ ਆ ਕਿ ਸਾਨੂੰ ਅੱਜ ਵੀ ਅਨਟੱਚੇਬਲ ਸਮਝਿਆ ਜਾਂਦਾ। ਅਸੀਂ ਇਸ ਮੁਲਕ ਦੀ 16% ਪਾਪੂਲੇਸ਼ਨ ਆ,
ਸਾਨੂੰ ਸਾਡੇ ਜਿਹੜੀ ਆਈਡੈਂਟਿਟੀ ਆ ਉਹਦੇ ਮੁਤਾਬਕ ਸਾਨੂੰ ਹੱਕ ਦਿੱਤੇ ਜਾਣ। ਪਰ ਇੰਡੀਅਨ ਸੁਪਰੀਮ ਕੋਰਟ ਪਿਛਲੇ 8 ਸਾਲਾਂ ਤੋਂ ਉਹਨਾਂ ਦਾ ਫੈਸਲਾ ਨਹੀਂ ਕਰ ਰਹੀ। ਇਸ ਤੋਂ ਵੱਖ ਜਿਹੜਾ ਹੈ, ਜਿਸ ਤਰੀਕੇ ਨਾਲ ਮੁਸਲਮਾਨਾਂ ਦਾ ਜੋ ਹਾਲ ਹੈ ਤੁਹਾਡੇ ਸਾਹਮਣੇ ਹੀ ਹੈ ਕਿ ਪਾਕਿਸਤਾਨ ਤੋਂ ਵੱਧ ਜ਼ਿਆਦਾ ਮੁਸਲਮਾਨ ਇਸ ਵੇਲੇ ਹਿੰਦੁਸਤਾਨ 'ਚ ਰਹਿੰਦੇ ਨੇ ਜਾਂ ਭਾਰਤ 'ਚ ਰਹਿੰਦੇ ਨੇ। ਉਹਨਾਂ ਕੋਲ ਉੱਥੇ ਉਤਸ਼ਾਹ ਨਹੀਂ ਲੈ ਸਕਦੇ। ਤੁਸੀਂ ਦੇਖਿਆ ਪਿਛਲੇ ਦਿਨਾਂ ਦਾਦਰੀ ਦੇ ਵਿੱਚ ਜੋ ਮੁਹੰਮਦ ਇਖਲਾਕ ਨਾਲ ਵਾਪਰਿਆ, ਉਹਦੇ ਬਾਅਦ ਜੋ ਕੁਛ ਹੋਇਆ, ਤੇ ਉਹਨੂੰ ਸਿਰਫ ਗਾਂ ਦੇ ਗੋਸ਼ਤ ਖਾਣ ਦੇ ਇਲਜ਼ਾਮ ਦੇ ਵਿੱਚ ਅਗਲਿਆਂ ਨੇ ਮਾਰ ਦਿੱਤਾ। ਫਿਰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਿਹੜੀ ਬੇਅਦਬੀ ਹੈ ਪੰਜਾਬ ਜਿਸ ਤਰ੍ਹਾਂ ਹੋਈ ਹੈ, ਔਰ ਜਿਸ ਤਰ੍ਹਾਂ ਸਿੱਖਾਂ ਨੇ ਉੱਤੇ ਪੀਸਫੁਲ ਪ੍ਰੋਟੈਸਟ ਕੀਤਾ ਔਰ ਉਹਨਾਂ ਤੇ ਗੋਲੀਬਾਰੀ ਕਰਕੇ 2 ਸਿੱਖਾਂ ਦੀ ਸ਼ਹੀਦੀ ਹੋਈ, ਕਈ ਫੱਟੜ ਹੋਏ, ਤਾਂ ਹੁਣ ਵੀ ਪੰਜਾਬ 'ਚ ਅਮਨ ਨਹੀਂ ਹੈ। ਹੁਣ ਇੱਕ ਨਵਾਂ ਥ੍ਰੈਟ ਕੀਤਾ ਜਾ ਰਿਹਾ ਹੈ ਮਾਈਨੋਰਟੀਜ਼, ਜਿਹੜੀ ਉੱਥੇ ਪੰਜਾਬ ਸਰਕਾਰ ਅੱਜ ਕੱਲ੍ਹ ਸਦਭਾਵਨਾ ਰੈਲੀਆਂ ਕਰ ਰਹੀ ਆ, ਔਰ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਗੱਠਜੋੜ ਨਾਲ ਬਣੀ ਹੋਈ ਸਰਕਾਰ ਹੈ ਪੰਜਾਬ ਦੀ, ਬਾਦਲਾਂ ਦੀ, ਉਹ ਲੋਕਾਂ ਨੂੰ ਡਰਾ ਰਹੀ ਹੈ। ਉਹ ਕਦੇ ਕਿਸੇ ਨੂੰ ਕਹਿੰਦੀ ਆ ਫਲਾਣਾ ਇੱਥੇ ਫਲਾਣੇ ਥਾਂ ਰੈਲੀ ਕਰਕੇ ਤਾਂ ਦਿਖਾਏ। ਫਿਰ ਤੁਸੀਂ ਇਹ ਦੇਖੋ ਕਿ ਉਹਨਾਂ ਰੈਲੀਆਂ ਦੇ ਵਿੱਚ ਜਿਸ ਤਰ੍ਹਾਂ ਸ਼ਰਾਬ ਨੂੰ ਵਰਤਾਈ ਜਾ ਰਹੀ ਹੈ ਲੋਕਾਂ ਦੇ ਵਿੱਚ, ਇੱਕ ਪਾਸੇ ਤੁਸੀਂ ਨਸ਼ਿਆਂ ਨੂੰ ਮੁਕਾਉਣ ਦੀ ਗੱਲ ਕਰਦੇ ਹੋ, ਦੂਸਰੇ ਪਾਸੇ ਤੁਸੀਂ ਸ਼ਰਾਬਾਂ ਵਰਤਾ ਰਹੇ ਹੋ ਸਰਕਾਰੀ ਪੈਸੇ ਨਾਲ ਸਰਕਾਰ ਦੀਆਂ ਰੈਲੀਆਂ 'ਚ। ਸੋ ਇਸੇ ਤਰ੍ਹਾਂ ਕ੍ਰਿਸਚੀਅਨਸ ਦੀ ਸਿਚੁਏਸ਼ਨ ਹੈ। ਕ੍ਰਿਸਚੀਅਨਸ ਦੇ ਕਈ ਚਰਚਿਸ ਜਿਹੜੇ ਆ ਉਹਨਾਂ ਤੇ ਹਮਲੇ ਹੋਏ ਆ, ਔਰ ਕ੍ਰਿਸਚੀਅਨ ਨਨਸ ਦੇ ਰੇਪ ਹੋਏ ਆ। ਸੋ ਇੰਨੇ ਜ਼ਿਆਦਾ ਇਸ਼ੂਜ਼ ਨੇ, ਔਰ ਇਸ ਤੋਂ ਇਲਾਵਾ ਜਿਹੜੀਆਂ ਲਿੰਗੁਇਸਟਿਕ ਮਾਈਨੋਰਟੀਜ਼ ਨੇ ਉਹਨਾਂ ਦਾ ਕੋਈ ਹਾਲ ਨਹੀਂ। ਔਰ ਇਸ ਵਾਸਤੇ ਸਿਰਫ ਦਿਨ ਮਨਾਉਣ ਨਾਲ ਮਸਲੇ ਹੱਲ ਨਹੀਂ ਹੁੰਦੇ। ਭਾਰਤੀ ਸਰਕਾਰ ਦਿਨ ਤਾਂ ਮਨਾਈ ਜਾ ਰਹੀ ਹੈ ਹਰ ਸਾਲ, ਪਰ ਉੱਥੇ ਮਾਈਨੋਰਟੀਜ਼ ਦਾ ਬੁਰਾ ਹਾਲ ਕਰ ਰੱਖਿਆ। ਔਰ ਬੀਜੇਪੀ ਦੇ ਜਿਹੜੇ ਬੰਦੇ ਵੀ ਹਨ ਜਿਹੜੇ ਕਹਿੰਦੇ ਨੇ ਵੀ ਅਸੀਂ 2021 ਤੱਕ ਜਿਹੜਾ ਹੈ ਉਹ ਪੂਰੇ ਮੁਲਕ ਚੋਂ ਦੂਸਰੀਆਂ ਘੱਟ ਗਿਣਤੀਆਂ ਨੂੰ ਮਿਟਾ ਦੇਣਾ, ਤਾਂ ਇਹ ਸਾਰੇ ਦੇ ਸਾਰੇ ਜਾਂ ਤਾਂ ਹਿੰਦੂਇਜ਼ਮ 'ਚ ਵੜ ਜਾਣ ਜਾਂ ਇਹ ਮੁਲਕ ਛੱਡ ਜਾਣ। ਕਿਉਂਕਿ ਜਿਹੜੀ ਹਿੰਦੂਤਵਾ ਦੀ ਜਿਹੜੀ ਆਈਡੀਓਲੋਜੀ ਹੈ, ਜੋ ਜਿੱਤੇ ਇਹ ਖੜੇ ਨੇ, ਉਹ ਆਈਡੀਓਲੋਜੀ ਇਹ ਕਹਿੰਦੀ ਆ ਕਿ ਜਿਹੜੇ ਲੋਕਾਂ ਦੇ ਜਿਹੜੇ ਧਰਮ ਜਿਹੜੇ ਆ ਉਹ ਜਨਮੇ ਆ ਹਿੰਦੁਸਤਾਨ 'ਚ, ਉਹ ਹਿੰਦੂ ਮਤ ਦਾ ਹੀ ਹਿੱਸਾ ਨੇ। ਸੋ ਉਸ ਡੈਫੀਨੇਸ਼ਨ ਦੇ ਤਹਿਤ ਬੁੱਧਿਜ਼ਮ, ਜੈਨਿਜ਼ਮ, ਸਿੱਖ ਮਤ ਜਿਹੜਾ ਹੈ ਉਹ ਹਿੰਦੂਇਜ਼ਮ ਦੇ ਧਰਮ ਦਾ ਹੀ ਹਿੱਸਾ ਹੈ। ਸੋ ਉਹ ਕਹਿੰਦੇ ਨੇ ਕਿ ਤੁਸੀਂ ਇੱਥੇ ਵਾਪਸ ਆਓ। ਤੇ ਜਿਹੜੇ ਧਰਮ ਬਾਹਰੋਂ ਆਏ ਨੇ, ਮਸਲਨ ਇਸਲਾਮ ਦੀ ਹੋਲੀ ਲੈਂਡ ਜਿਹੜੀ ਆ ਉਹ ਮੱਕਾ ਮਦੀਨਾ, ਜਾਂ ਇਸ ਤਰ੍ਹਾਂ ਕ੍ਰਿਸਚੀਅਨਸ ਦੀ ਕਿਸੇ ਹੋਰ ਥਾਂ ਵਾ, ਉਹ ਕਹਿੰਦੇ ਵੀ ਤੁਹਾਨੂੰ ਇੱਥੇ ਰਹਿਣ ਦਾ ਹੱਕ ਨਹੀਂ, ਤੁਸੀਂ ਉੱਥੇ ਵਾਪਸ ਟੁਰ ਜਾਓ। ਸੋ ਇਹ ਕੁਛ ਹੋ ਰਿਹਾ ਘੱਟ ਗਿਣਤੀਆਂ ਦੇ ਨਾਲ, ਔਰ ਇਹ ਜਿਹੜਾ ਹੈ ਦਿਨ ਮਨਾਉਣਾ ਤਾਂ ਬੜਾ ਜਿਹੜਾ ਹੈ ਸੌਖਾ ਹੈ, ਪਰ ਘੱਟ ਗਿਣਤੀਆਂ ਦੀ ਆਈਡੈਂਟਿਟੀ ਪ੍ਰੋਟੈਕਟ ਕਰਨਾ ਜਿਹੜਾ ਹੈ ਉਹ ਮੇਨ ਮੁੱਦਾ ਹੈ। ਪਿਛਲੇ ਦਿਨਾਂ ਜ਼ੀ ਟੀਵੀ ਦੀ ਇੱਕ ਮੈਂ ਰਿਪੋਰਟ ਦੇਖ ਰਿਹਾ ਸੀ ਜਿਸ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਦਲਿਤ ਆ ਉਹ 1000 ਅਸੈਂਬਲੀ ਦੀਆਂ ਜਿਹੜੀਆਂ ਸੀਟਸ ਨੇ, ਯਾਨੀ ਭਾਰਤ ਦੀ ਜਿਹੜੀ ਮੁਖਤਲਿਫ ਸਟੇਟ ਅਸੈਂਬਲੀਆਂ ਨੇ, ਘੱਟ ਤੋਂ ਘੱਟ ਉਹਨਾਂ ਕਿਹਾ ਵੀ 1000 ਅਜਿਹੀਆਂ ਕੌਂਸਟੀਟੂਐਂਸੀਜ਼ ਨੇ ਜਿੱਥੇ ਉਹ ਇਲੈਕਸ਼ਨ ਨਹੀਂ ਲੜ ਸਕਦੇ, ਤੇ 79 ਲੋਕ ਸਭਾ ਦੀਆਂ ਸੀਟਸ ਨੇ ਜਿੱਥੇ ਦਲਿਤ ਇਲੈਕਸ਼ਨ ਤੇ ਨਹੀਂ ਖੜ ਸਕਦੇ। ਸੋ ਅਸੀਂ ਹੁਣ 21ਵੀਂ ਸਦੀ 'ਚ ਪਹੁੰਚ ਗਏ ਹਾਂ। ਜੇ ਅਨਟੱਚੇਬਿਲਿਟੀ ਅੱਜ ਵੀ ਹੈ ਮਾਈਨੋਰਟੀਜ਼ ਦੀ, ਤਾਂ ਫਿਰ ਦਿਨ ਮਨਾਉਣ ਦਾ ਕੀ ਫਾਇਦਾ ਹੈ? ਬਿਲਕੁਲ ਜੀ। ਤੇ ਵੀਰ ਜੀ, ਜਿਸ ਤੁਸੀਂ ਇਸ ਦਿਨ ਦੀ ਅਹਿਮੀਅਤ ਬਾਰੇ ਤੁਹਾਨੂੰ ਦੱਸਿਆ ਕਿ ਕਿਉਂ ਇਹ ਦਿਨ ਮਨਾਇਆ ਜਾਂਦਾ ਹੈ ਮਾਈਨੋਰਟੀਜ਼ ਦੇ ਹਵਾਲੇ ਨਾਲ ਜਾਂ ਫਿਰ ਆਇਡੈਂਟੀਟੀ ਦੇ ਹਵਾਲੇ ਨਾਲ, ਕੁਇਕ ਕੁਐਸਚਨ, ਜਿਸ ਤਰ੍ਹਾਂ ਇਹ 18 ਦਸੰਬਰ 1992 ਦਾ ਦਿਨ ਮਨਾਇਆ ਜਾਂਦਾ, ਕੀ ਅਮਰੀਕਾ ਵੀ ਇਸ ਚੀਜ਼ ਤੇ ਪਹਿਰਾ ਦਿੰਦਾ ਹੈ? ਦੇਖੋ, ਜਿਹੜੀ ਰਿਸਪੌਂਸਿਬਿਲਿਟੀ ਹੈ ਉਹ ਤੇ ਸਾਰੀਆਂ ਸਟੇਟਸ ਦੇ ਉੱਤੇ ਹੈ। ਅਮਰੀਕਾ ਨੂੰ ਪਹਿਰਾ ਦੇਣਾ ਚਾਹੀਦਾ। ਦਿਨ ਤਾਂ ਮੈਂ ਨਹੀਂ ਦੇਖਿਆ ਵੀ ਇੱਥੇ ਮਨਾਇਆ ਜਾਂਦਾ ਹੋਵੇ, ਪਰ ਮੈਂ ਇੱਕ ਚੀਜ਼ ਦਾ ਅਮਰੀਕਾ ਨੂੰ ਬਹੁਤ ਜ਼ਿਆਦਾ ਟ੍ਰਿਬਿਊਟ ਪੇਸ਼ ਕਰਦਾ ਹਾਂ ਕਿ ਇੱਥੇ ਜਿਹੜੀਆਂ 2-3 ਸੰਸਥਾ ਹੈਗੀਆਂ ਕਾਂਗਰਸ ਨਾਲ ਜੁੜੀਆਂ ਹੋਈਆਂ, ਉਹ ਘੱਟ ਤੋਂ ਘੱਟ, ਚਲੋ ਅਮਰੀਕਾ ਦੀ ਫੋਰਨ ਪਾਲਿਸੀ ਜੋ ਵੀ ਹੋਵੇ, ਪਰ ਘੱਟ ਤੋਂ ਘੱਟ ਉਹ ਹਰ ਸਾਲ ਜਿਹੜੀ ਵੀ ਦੁਨੀਆ ਦੇ ਵਿੱਚ ਘੱਟ ਗਿਣਤੀਆਂ ਦਾ ਘਾਣ ਹੈ ਜਾਂ ਹਿਊਮਨ ਰਾਈਟਸ ਜਿਹੜੇ ਇਸ਼ੂ ਆ ਉਹਦੀ ਆਵਾਜ਼ ਚੁੱਕਦੀਆਂ ਰਹਿੰਦੀਆਂ। ਇੱਕ ਤਾਂ ਤੁਹਾਡੀ ਯੂਸਰਫ ਹੈ, ਯੂਨਾਈਟਿਡ ਸਟੇਟਸ ਕਾਉਂਸਲ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਤਾਂ ਉਹਨਾਂ ਦੀ ਰਿਪੋਰਟ ਹਰ ਸਾਲ ਆਉਂਦੀ ਹੈ ਕਿ ਦੁਨੀਆ ਦੇ ਵਿੱਚ ਰਿਲੀਜੀਅਸ ਫਰੀडम ਕਿੰਨੀ ਕੁ ਹੈ। ਸੋ ਉਹਨਾਂ ਦੀ ਜਿਹੜੀ 2015 ਦੀ ਰਿਪੋਰਟ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਗਿਆ ਸੀ ਭਾਰਤ ਨੂੰ ਔਰ ਘੱਟ ਗਿਣਤੀਆਂ ਦੇ ਘਾਣ ਨੂੰ, ਔਰ ਜਿਹੜੀ ਘਰ ਵਾਪਸੀ ਸਕੀਮ ਉੱਥੇ ਸ਼ੁਰੂ ਕੀਤੀ ਗਈ। ਔਰ ਇਸ ਤੋਂ ਵੱਖ ਇਹ ਆ ਵੀ ਮੁਸਲਮਾਨਾਂ ਨੂੰ ਅੱਜ ਲੋਨ ਨਹੀਂ ਲੱਭਦੇ,
ਮੁਸਲਮਾਨਾਂ ਨੂੰ ਅੱਜ ਨੌਕਰੀ ਨਹੀਂ ਲੱਭਦੀ ਭਾਰਤ ਦੇ ਵਿੱਚ। ਇਸ ਤਰ੍ਹਾਂ ਦੇ ਜਿਹੜੇ ਮੁੱਦੇ ਸੀ ਉਹ ਹਾਈਲਾਈਟ ਕੀਤੇ ਗਏ ਇੱਥੇ ਨਿਊਯਾਰਕ ਟਾਈਮ ਦੇ ਵਿੱਚ ਵੀ। ਇਸੇ ਤਰ੍ਹਾਂ ਸਟੇਟ ਡਿਪਾਰਟਮੈਂਟ ਦੀ ਵੀ ਰਿਪੋਰਟ ਆਈ ਹੈ, ਬਹੁਤ ਪਹਿਲਾਂ ਦੀ ਗੱਲ ਨਹੀਂ ਹੈ, ਸਿਰਫ 1.5-2 ਮਹੀਨੇ ਪਹਿਲਾਂ ਸਟੇਟ ਡਿਪਾਰਟਮੈਂਟ ਦੀ ਬੜੀ ਤਗੜੀ ਰਿਪੋਰਟ ਆਈ ਹੈ, ਜਿਹਦੇ ਚ ਉਹਨਾਂ ਨੇ ਜੋ ਘੱਟ ਗਿਣਤੀ ਦਾ ਕਾਂਡ ਹੋ ਰਿਹਾ ਜਾਂ ਜੋ ਰਿਲੀਜੀਅਸ ਫਰੀਡਮ ਦਾ ਹਾਲ ਹੈ ਇਸ ਵੇਲੇ ਭਾਰਤ ਚ, ਉਹਦੇ ਤੇ ਗੱਲਬਾਤ ਕੀਤੀ ਹੈ। ਇਹ ਚੀਜ਼ਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਕਿ ਚਲੋ ਘੱਟ ਤੋਂ ਘੱਟ ਇੱਥੇ ਦੀਆਂ ਸੰਸਥਾਵਾਂ ਨੇ ਜਾਂ ਕਾਂਗਰਸ ਨਾਲ ਜੁੜੇ ਅਦਾਰੇ ਨੇ ਉਹ ਇਹਨਾਂ ਵਿਸ਼ਿਆਂ ਤੇ ਗੱਲ ਤਾਂ ਕਰਦੇ ਨੇ। ਦੁਨੀਆ ਦੇ ਬਹੁਤ ਸਾਰੇ ਮੁਲਕਾਂ ਚ, ਖਾਸ ਤੌਰ ਤੇ ਮੈਂ ਹੁਣ ਜਿਸ ਮੁਲਕ ਚ ਰਹਿੰਦਾ UK ਚ, ਇੱਥੇ ਕਿਸੇ ਜ਼ਮਾਨੇ ਦੇ ਵਿੱਚ ਬੜੀ ਐਥੀਕਲ ਫੋਰਨ ਪਾਲਿਸੀ ਹੁੰਦੀ ਸੀ ਕਿ ਅਗਰ ਕੋਈ ਮੁਲਕ ਘੱਟ ਗਿਣਤੀਆਂ ਦਾ ਕਾਂਡ ਕਰ ਰਿਹਾ ਜਾਂ ਕਿਸੇ ਦੀ ਮਜ਼ਹਬੀ ਆਜ਼ਾਦੀ ਖੋ ਰਿਹਾ ਤੇ ਉਹਨਾਂ ਮੁਲਕਾਂ ਨਾਲ ਇੱਥੇ ਦੇ ਫੋਰਨ ਆਫਿਸ ਜਿਹੜਾ ਸੀ ਆਪਣੇ ਸੰਬੰਧ ਜਿਹੜੇ ਸੀ ਉਹ ਬਹੁਤ ਘਟਾ ਦਿੰਦਾ ਸੀ। ਪਰ ਹੁਣ ਉਹ ਪਾਲਿਸੀ ਚ ਚੇਂਜ ਹੈ, ਹੁਣ ਐਥੀਕਲ ਫਰੇਮਵਰਕ ਨਹੀਂ ਰਿਹਾ ਫੋਰਨ ਪਾਲਿਸੀ ਦਾ ਇਸ ਮੁਲਕ ਦੀ। ਇੱਥੇ ਹੁਣ ਮੋਦੀ ਵਰਗੇ ਵੀ ਆਉਂਦੇ ਨੇ, ਉਹਨਾਂ ਦਾ ਵੀ ਸਵਾਗਤ ਕੀਤਾ ਜਾਂਦਾ ਹੈ ਔਰ ਉਹਨਾਂ ਨੂੰ ਵੀਜ਼ੇ ਵੀ ਦਿੱਤੇ ਜਾਂਦੇ ਨੇ। ਕਮਰਸ਼ੀਅਲ ਇੰਟਰਸਟ ਜਿਹੜੇ ਆ ਉਹ ਅੱਗੇ ਚਲੇ ਗਏ ਆ, ਕਾਰੋਬਾਰਿਕ ਜਿਹੜੇ ਸੰਬੰਧ ਆ ਹੁਣ ਹਕੂਮਤਾਂ ਨੇ ਅੱਗੇ ਰੱਖ ਲਏ ਆ ਔਰ ਜਿਹੜੀ ਹਿਊਮਨ ਰਾਈਟਸ ਦਾ ਏਜੰਡਾ ਜਾਂ ਘੱਟ ਗਿਣਤੀਆਂ ਦੀ ਪ੍ਰੋਟੈਕਸ਼ਨ ਦਾ ਏਜੰਡਾ ਉਹਨੂੰ ਪਿੱਛੇ ਸੁੱਟ ਦਿੱਤਾ। ਪਰ ਮੈਂ ਫਿਰ ਵੀ ਇਹ ਕਹਾਂਗਾ ਕਿ ਅਮਰੀਕਾ ਮਸਟ ਬੀ ਕੰਪਲੀਮੈਂਟਡ। ਪਿਛਲੇ ਦਿਨਾਂ ਮੈਨੂੰ ਮੇਰੇ ਨਾਲ ਰਾਬਤਾ ਕੀਤਾ ਸੀ ਯੂਸਰਫ ਨੇ, ਯੂਨਾਈਟਿਡ ਸਟੇਟਸ ਕਾਉਂਸਲ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਨੇ, ਉਹਨਾਂ ਨੇ ਇਸ ਦਫਾ ਸਪੈਸ਼ਲ ਰਿਸਰਚ ਕਰਾਉਣ ਦਾ ਫੈਸਲਾ ਕੀਤਾ ਹੈ ਪੂਰੇ ਸਾਊਥ ਏਸ਼ੀਆ ਰੀਜਨ ਤੇ ਵੀ ਉੱਥੇ ਇਸ ਵੇਲੇ ਘੱਟ ਗਿਣਤੀਆਂ ਦਾ ਔਰ ਰਿਲੀਜੀਅਸ ਫਰੀਡਮ ਦਾ ਇਸ ਵੇਲੇ ਜੋ ਹਾਲ ਹੈ ਉਹਦੇ ਉੱਤੇ ਉਹ ਰਿਸਰਚ ਪ੍ਰੋਜੈਕਟ ਕਰਾਉਣ ਜਾ ਰਹੇ ਨੇ, ਜਿਹੜੇ 2016 ਸਤੰਬਰ ਤੱਕ ਪੂਰੇ ਹੋਣਗੇ ਔਰ ਉਹਦੇ ਬਾਅਦ ਰਿਪੋਰਟ ਛਾਪੀ ਜਾਏਗੀ। ਸੋ ਮੈਂ ਸਮਝਦਾ ਹਾਂ ਇਸ ਤੋਂ ਇਲਾਵਾ ਤੁਹਾਡੇ ਕਾਂਗਰਸਮੈਨ ਵੀ ਵਕਤਨ ਤਗੜੇ ਹੋ ਕੇ ਬੋਲਦੇ ਨੇ, ਜਿਸ ਤਰ੍ਹਾਂ ਸਾਡਾ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਹੈ, ਉਹਦੇ ਜਿਹੜੇ ਮੁਖਤਲਿਫ ਮੈਂਬਰ, ਹੁਣ 50 ਮੈਂਬਰ ਨੇ, ਸਾਰੇ ਹੀ ਕਾਂਗਰਸ ਦੇ ਉਹ ਮੈਂਬਰ ਨੇ। ਸੋ ਉਹਨਾਂ ਨੇ ਕਾਂਗਰਸਮੈਨ ਗਰਮੰਡੀ ਨੇ ਪਿਛਲੇ ਦਿਨਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਸੀ ਉਹ ਤੇ ਬੜੀ ਤਗੜੀ ਸਟੇਟਮੈਂਟ ਦਿੱਤੀ। ਫਿਰ ਸਿੱਖ ਕਾਕਸ ਦੇ ਹੀ ਮੈਂਬਰ ਨੇ ਜੈਰੀ ਮੈਕਨਰਨੀ, ਉਹਨਾਂ ਨੇ ਜਿਹੜੀ ਹੈ ਉਹ ਕਾਂਗਰਸ ਦੇ ਔਨ ਫਲੋਰ ਜਿਹੜਾ ਹੈ ਫਿਰ ਸਟੇਟਮੈਂਟ ਦਿੱਤੀ ਹੈ ਵੀ ਸਿੱਖਾਂ ਦੀ ਹੋਂਦ ਨੂੰ ਵੱਖ ਮੰਨਿਆ ਜਾਵੇ ਔਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਰਹੀ ਹੈ ਅਮਰੀਕੀ ਹਕੂਮਤ, ਭਾਰਤੀ ਹਕੂਮਤ ਤੇ ਦਬਾਅ ਬਣਾਵੇ ਕਿ ਉਹਨੂੰ ਰੋਕਿਆ ਜਾਏ। ਸੋ ਇਸ ਹਿਸਾਬ ਨਾਲ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਫਿਰ ਵੀ ਇਨਸਾਨੀ ਹੱਕਾਂ ਦੀ, ਘੱਟ ਗਿਣਤੀਆਂ ਦੇ ਹੱਕਾਂ ਦੀ ਦੁਨੀਆ ਜੋ ਹਾਲਾਤ ਹੈ ਉਹਦੇ ਬਾਰੇ ਗੱਲ ਚੱਲਦੀ ਰਹਿੰਦੀ ਆ, ਜਿਹੜੀ ਕਿ ਹੋਰ ਬਹੁਤ ਸਾਰੀਆਂ ਮਾਡਰਨ ਸਟੇਟਸ ਦੇ ਵਿੱਚ ਨਹੀਂ ਹੋ ਰਹੀ। ਹਾਂਜੀ ਬਿਲਕੁਲ ਅਮੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਸਾਰਾ ਕੁਝ ਸਾਨੂੰ ਸਮਝਾਇਆ, ਇਸ ਚੀਜ਼ ਸਮਝਦੇ ਹਾਂ ਜਿਸ ਤਰ੍ਹਾਂ 18 ਦਸੰਬਰ ਜਿਹੜੀ ਅਹਿਮੀਅਤ ਹੈ, ਦਿਨ ਦੀ ਅਹਿਮੀਅਤ ਹੈ, ਪਰ ਜਿਸ ਤਰ੍ਹਾਂ ਆਪਾਂ ਆਪਣੀ ਆਇਡੈਂਟਿਟੀ ਦੀ ਗੱਲ ਕਰਦੇ, ਜਿਸ ਤਰ੍ਹਾਂ ਇਸ ਵੇਲੇ ਅਮਰੀਕਾ ਦੇ ਵਿੱਚ ਮੁਸਲਮਾਨ ਤੇ ਸਿੱਖ ਦੋਨੋਂ ਇਸ ਵੇਲੇ ਕਾਫੀ ਸਫਰ ਕਰਦੇ ਨੇ ਹੀਟ ਕ੍ਰਾਈਮ ਦੇ ਅੰਦਰ। ਪਿਛਲੇ ਦਿਨ ਜਿਸ ਤਰ੍ਹਾਂ ਡੋਨਲਡ ਟਰੰਪ ਜਿਹੜਾ ਕਿ ਅਮਰੀਕਾ ਦਾ ਨੈਕਸਟ ਪ੍ਰੈਜ਼ੀਡੈਂਟ ਲਈ ਖੜਾ ਹੋ ਚੁੱਕਿਆ ਹੈ, ਉਸਨੇ ਆਪਣੀ ਇੱਕ ਸਪੀਚ ਦੇ ਵਿੱਚ ਇਹ ਕਿਹਾ ਕਿ ਵੀ ਹੈਵ ਨੋ ਚੋਇਸ, ਦੇयर इज नो ग्रेट हेट्रेड टुवर्ड अमेरिका बाय मुस्लिम्स, he is not afraid to blame Muslims for everything, हर चीज लिए मुसलमानों blame करता है। he have said the like most horrible things about Muslims, like जिस तरह नाजियों ने किया सी उसी नाजी पॉलिसी दे अंदर many people got killed by Trump supporters, जिस तरह जानते कि पिछले दिनों विच काफी सिखां दे नाल बहुत सारे hate crimes होए क्योंकि आइडेंटिफाई कर नहीं सके उनकी आइडेंटिटी, पर इट्स नॉट इवन दैट फैक्ट। पर जिस तरह जो कुछ हो रहा इस वेले, जो भी हो रहा अमेरिका दे विच इस वेले, तुसीं इस सब नूं किवें वेखदे हो एंड आल्सो व्हाट वी नीड टू डू अबाउट इट? देखो मैं तो डोनाल्ड ट्रंप तो सीरीयस नहीं लेंदा। डोनाल्ड ट्रंप तो मैं तो समझदा कोई सियाणा बंदा होगा, पर वो तो बिल्कुल जिस तरह सर्कस दे विच एक जोकर हुंदा, नवे करतब करदा उस तरह दे करदा, और वो शायद समझदा भी इस तरह दी हेट स्पीच करके वो जिहड़ा हर कौम दे विच राइट विंगर्स हुंदे आ, सो राइट विंग वोट शायद जितना चाहता। पर मैं तो डोनाल्ड ट्रंप नूं बिल्कुल सीरीयस इस वास्ते नहीं लेंदा क्योंकि डोनाल्ड ट्रंप वर्गे कई लगे फिरदे आ दुनिया च ਜਿਹੜੇ ਇਸਲਾਮੋਫੋਬੀਆ ਚ ਬਹੁਤ ਅੱਗੇ ਆ। ਪਰ ਡੋਨਾਲਡ ਟਰੰਪ ਨੂੰ ਇੱਕ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਜਿਸ ਬੰਦੇ ਨੇ ਵੀ ਕਿਸੇ ਵੀ ਧਰਮ ਨੂੰ ਨਿਸ਼ਾਨਾ ਬਣਾਇਆ ਬਿਲਾ ਵਜ੍ਹਾ, ਉਹਦਾ ਮਾੜਾ ਹੀ ਹਾਲ ਹੋਇਆ। ਤੁਸੀਂ ਦੇਖੋ ਹੁਣ ਤੁਹਾਡੇ ਨਾਲ ਹੀ ਤੁਹਾਡੇ ਹਮਸਾਇਆ ਮੁਲਕ ਕੈਨੇਡਾ ਚ ਜਿਹੜੇ ਇਲੈਕਸ਼ਨ ਹੋਏ ਆ ਉਹਦੇ ਵਿੱਚ ਜਿਹੜੀ ਹਾਰਪਰ ਦੀ ਸਰਕਾਰ 10 ਸਾਲ ਰਹਿਣ ਦੇ ਬਾਅਦ ਜਿਸ ਤਰ੍ਹਾਂ ਮਾਰ ਖਾ ਗਈ ਆ, ਉਹ ਤੋਂ ਇੱਕ ਬਹੁਤ ਵੱਡੀ ਗੱਲ ਸਾਹਮਣੇ ਆਈ ਹੈ। ਉਹ ਗੱਲ ਇਹ ਸਾਹਮਣੇ ਆਈ ਹੈ ਵੀ ਜਿਹੜੀ ਇੱਥੇ ਦੇ ਲੋਕ ਨੇ ਮਾਡਰਨ ਵਰਲਡ ਦੇ,
ਉਹ ਪੋਲਿਟਿਕਸ ਆਫ ਹੇਟਡ, ਪੋਲਿਟਿਕਸ ਆਫ ਫੀਅਰ, ਇਹਨੂੰ ਬਿਲਕੁਲ ਇੰਡੋਰਸ ਨਹੀਂ ਕਰਦੇ। ਹਾਰਪਰ ਦੀ ਸਰਕਾਰ ਨੇ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ ਕੈਨੇਡਾ 'ਚ, ਘੱਟ ਗਿਣਤੀਆਂ ਦਾ, ਔਰ ਸਪੈਸੀਫਿਕਲੀ ਇਸਲਾਮ ਨੂੰ ਉਹਨੇ ਬਹੁਤ ਟਾਰਗੇਟ ਕੀਤਾ। ਜਿਹੜੀਆਂ ਮੁਸਲਮਾਨ ਬੀਬੀਆਂ ਸਨ ਉਹਨਾਂ ਦਾ ਸਿਰ ਢੱਕਣ ਤੇ ਵੇਲਸ ਤੇ ਪਾਬੰਦੀ ਲਾਈ, ਜਿਹੜੀ ਫੈਡਰਲ ਕੋਰਟ ਨੇ ਹਟਾ ਦਿੱਤੀ ਸੀ। ਉਹਨੇ ਫਿਰ ਕਿਹਾ ਕਿ ਮੈਂ ਫਿਰ ਆਊਂਗਾ ਤੇ ਮੈਂ ਫਿਰ ਬੈਨ ਕਰੂੰਗਾ, ਪਰ ਲੋਕਾਂ ਨੇ ਉਹਨੂੰ ਫਿਰ ਵਾਪਸ ਆਉਣ ਨਹੀਂ ਦਿੱਤਾ ਔਰ ਉਹ ਹਾਰ ਗਿਆ। ਔਰ ਉਹਦੇ ਬਾਅਦ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਹੈ ਹੁਣ ਕੈਨੇਡਾ ਦਾ, ਜਸਟਿਨ, ਉਹਦੀ ਪਾਲਿਸੀਜ਼ ਬਹੁਤ ਚੰਗੀਆਂ, ਉਹਨੇ ਬਿਲਕੁਲ ਯੂ ਟਰਨ ਲਿਆ ਇਹਦੇ ਉੱਤੇ। ਇਸੇ ਤੁਸੀਂ ਤਰ੍ਹਾਂ ਦੇਖੋ ਕਿ ਆਸਟ੍ਰੇਲੀਆ ਦੇ ਵਿੱਚ ਟੋਨੀ ਐਬਟ ਦੀ ਹਕੂਮਤ ਸੀ, ਉਹ ਵੀ ਜਿਹੜਾ ਸੀ ਉਹ ਪੁੱਠੇ ਸਿੱਧੇ ਨਾਅਰੇ ਲਾਉਂਦਾ ਰਹਿੰਦਾ ਸੀ ਔਰ ਉਹਨੇ ਸਾਰਾ ਫੋਕਸ ਮੁਸਲਮਾਨਾਂ ਤੇ ਬਹੁਤ ਸਮੇਂ ਰੱਖਿਆ। ਉਹਦੀ ਆਪਣੀ ਪਾਰਟੀ ਨੇ ਹੀ ਉਹਨੂੰ ਵੋਟ ਆਊਟ ਕਰ ਦਿੱਤਾ ਔਰ ਉਹ ਜਿਸ ਸ਼ਰਮਨਾਕ ਹਾਲਤ ਦੇ ਵਿੱਚ ਫਾਰਗ ਹੋਇਆ ਹੈ ਪ੍ਰਾਈਮ ਮਿਨਿਸਟਰ ਦੇ ਆਫਿਸ ਤੋਂ, ਉਹ ਦੁਨੀਆ ਸਾਹਮਣੇ। ਸੋ ਇਸ ਤਰ੍ਹਾਂ ਦੀ ਜਿਹੜੀ ਸਟੇਟਮੈਂਟ ਦਿੰਦੇ ਨੇ, ਉਹਨਾਂ ਨੂੰ ਸੋਚਣਾ ਚਾਹੀਦਾ। ਇਹ ਬੜੀ ਦੁੱਖ ਦੀ ਗੱਲ ਹੈ ਵੀ ਧਰਮ ਇਸਲਾਮ ਦਾ ਨਾਂ ਵਰਤ ਕੇ ਇਸ ਵੇਲੇ ਬਹੁਤ ਸਾਰੇ ਕੱਟੜਪੰਥੀ ਅੱਤਵਾਦੀ ਦੁਨੀਆ 'ਚ ਜਿਹੜੇ ਆ ਅੱਤਵਾਦ ਫੈਲਾ ਰਹੇ ਆ, ਪਰ ਉਹਨਾਂ ਦੀ ਤਾਦਾਦ ਕਿੰਨੀ ਆ? ਲੋਕਾਂ ਨੂੰ ਇੱਕ ਚੀਜ਼ ਸਮਝਣ ਦੀ ਲੋੜ ਆ ਵੀ ਧਰਮ ਇਸਲਾਮ ਕਿਸੇ ਇੱਕ ਕੌਮ ਦਾ ਧਰਮ ਨਹੀਂ ਹੈ, ਨਾ ਕਿਸੇ ਇੱਕ ਰੀਜਨ ਦਾ ਧਰਮ ਹੈ, ਨਾ ਕਿਸੇ ਇੱਕ ਕਲਚਰ ਦਾ ਧਰਮ ਹੈ। ਧਰਮ ਇਸਲਾਮ ਜਿਹੜਾ ਹੈ ਉਹ ਬਹੁਤ ਸਾਰੀਆਂ ਕੌਮਾਂ ਦਾ, ਬਹੁਤ ਸਾਰੇ ਖਿੱਤਿਆਂ ਦਾ, ਬਹੁਤ ਸਾਰੇ ਮੁਲਕਾਂ ਦਾ, ਬਹੁਤ ਸਾਰੇ ਕਲਚਰਾਂ ਦਾ ਧਰਮ ਹੈ। ਹੁਣ ਲੋਕਾਂ ਤੇ ਕਈ ਵਾਰੀ ਧਰਮ ਤੋਂ ਜ਼ਿਆਦਾ ਉਹਨਾਂ ਦੇ ਕਲਚਰ ਦਾ ਪ੍ਰਭਾਵ ਹੁੰਦਾ ਹੈ ਔਰ ਉਸ ਤਰ੍ਹਾਂ ਰਿਐਕਟ ਕਰਦੇ ਨੇ। ਹੁਣ ਜਿਹੜਾ ਪੰਜਾਬੀ ਮੁਸਲਮਾਨ ਆ ਉਹਦੇ ਗੱਲਬਾਤ ਕਰਨ ਦਾ ਤਰੀਕਾ, ਧਰਮ ਦੀ ਸਮਝ ਹੋਰ ਹੋਊਗੀ। ਜਿਹੜਾ ਮੁਸਲਮਾਨ ਮਲੇਸ਼ੀਆ, ਇੰਡੋਨੇਸ਼ੀਆ 'ਚ ਰਹਿੰਦਾ, ਉਹਦਾ ਕਲਚਰ ਹੋਰ ਆ, ਉਹਦੀ ਜ਼ੁਬਾਨ ਹੋਰ ਆ, ਧਰਮ ਦੇ ਬਾਰੇ ਉਹਦੀ ਸਮਝ ਹੋਰ ਆ। ਜਿਹੜਾ ਮੁਸਲਮਾਨ ਯੂਰਪ 'ਚ ਵਸਦਾ, ਉਹਦੀ ਧਰਮ ਦੀ ਅੰਡਰਸਟੈਂਡਿੰਗ, ਉਹਦਾ ਕਲਚਰ, ਰਹਿਣ ਸਹਿਣ, ਹਰ ਸ਼ੈ ਦੂਸਰੇ ਮੁਸਲਮਾਨ ਨੂੰ ਮੁਖਤਲਿਫ ਹੋਊਗੀ। ਇਸੇ ਤਰ੍ਹਾਂ ਜਿਹੜੇ ਮੁਸਲਮਾਨ ਮਿਡਲ ਈਸਟ 'ਚ ਰਹਿੰਦੇ ਨੇ, ਉਹਨਾਂ ਦਾ ਧਰਮ ਦੇ ਬਾਰੇ ਆਪਣਾ ਵਿਚਾਰ ਹੈ, ਆਪਣਾ ਤਰੀਕਾਕਾਰ ਹੈ। ਔਰ ਹਰ ਧਰਮ ਦੇ ਵਿੱਚ ਕੋਈ ਨਾ ਕੋਈ ਲੋਕ ਐਸੇ ਹੁੰਦੇ ਨੇ ਜਿਹੜੇ ਧਰਮ ਦਾ ਨਾਮ ਵਰਤ ਕੇ ਉਸ ਧਰਮ ਨੂੰ ਵੀ ਬਦਨਾਮ ਕਰਦੇ ਨੇ ਔਰ ਉਹ ਧਰਮ ਦਾ ਵੀ ਨੁਕਸਾਨ ਕਰਦੇ ਨੇ। ਸੋ ਇਸ ਤਰ੍ਹਾਂ ਦੇ ਅੱਤਵਾਦੀ ਐਸੇ ਹੈਗੇ ਨੇ ਜਿਹੜੇ ਇਸਲਾਮ ਦਾ ਨਾਮ ਵਰਤ ਰਹੇ ਨੇ, ਪਰ ਗੱਲ ਇਹ ਹੈ ਵੀ ਨਾਮ ਵਰਤਣ ਨਾਲ ਇਹ ਸਾਬਤ ਨਹੀਂ ਹੋ ਜਾਂਦਾ ਵੀ ਇਹ ਸਾਰਾ ਕੁਝ ਸਾਡੇ ਧਰਮ ਨੇ ਸਿਖਾਇਆ ਸਾਨੂੰ ਕਿ ਤੁਸੀਂ ਇਹ ਕਰੋ। ਬਲਕਿ ਇੱਥੇ ਰਿਸਰਚ ਹੋਈ ਹੈ ਯੂਰਪ ਦੇ ਵਿੱਚ ਕਿ ਅੱਜ ਤੱਕ ਜਿਹੜੇ ਬੰਦੇ ਇੱਥੋਂ ਛੱਡ ਕੇ ਗਏ ਆ ਇਹਨਾਂ ਮੁਲਕਾਂ ਨੂੰ, ਜਾ ਕੇ ਉਹਨਾਂ ਨੇ ਆਈਸਿਸ ਨੂੰ ਜੁਆਇਨ ਕੀਤਾ ਹੈ, ਜਿਹੜੀ ਸੋ ਕਾਲਡ ਝੂਠੀ ਇਸਲਾਮੀ ਹਕੂਮਤ ਹੈ, ਉਹ ਸਾਰੇ ਦੇ ਸਾਰੇ ਇਸ ਤਰ੍ਹਾਂ ਦੇ ਲੋਕ ਸਨ ਜਿਹਨੇ ਧਰਮ ਇਸਲਾਮ ਨੂੰ ਪ੍ਰੈਕਟਿਸ ਨਹੀਂ ਸਨ ਕਰਦੇ, ਜਿਹੜੇ ਧਰਮ ਤੋਂ ਬਹੁਤ ਦੂਰ ਸਨ। ਕਈ ਉਹਨਾਂ 'ਚ ਨਸ਼ੇੜੀ ਸਨ, ਡਰੱਗਾਂ ਪੀਣ ਵਾਲੇ, ਸ਼ਰਾਬਾਂ ਪੀਣ ਵਾਲੇ, ਹਰ ਤਰ੍ਹਾਂ ਦਾ ਪੁੱਠਾ ਕੰਮ ਕਰਨ ਵਾਲੇ, ਜਿਨ੍ਹਾਂ ਧਰਮ ਦੇ ਕਦੇ ਨੇੜੇ ਨਹੀਂ ਲੱਗੇ ਔਰ ਜ਼ਿੰਦਗੀ 'ਚ ਉਹਨਾਂ ਕੋਲ ਕਰਨ ਵਾਸਤੇ ਕੁਛ ਨਹੀਂ ਸੀ। ਇੱਥੇ ਉਹ ਜ਼ਿਆਦਾਤਰ ਲੋਕ ਬੈਨੀਫਿਟਸ ਤੇ ਸੀ, ਉਹ ਜਾ ਕੇ ਆਈਸਿਸ ਦੇ ਨਾਲ ਉੱਥੇ ਜਾ ਕੇ ਰਲ ਗਏ ਆ ਤੇ ਹੁਣ ਧਰਮ ਇਸਲਾਮ ਦਾ ਨਾਮ ਵਰਤ ਰਹੇ ਆ। ਫ੍ਰੈਂਚ ਅਟੈਕਸ ਦੇ ਵਿੱਚ ਜਿਹੜੇ ਬੰਦੇ ਜਿਨ੍ਹਾਂ ਨੇ ਫ੍ਰੈਂਚ ਅਟੈਕ ਕੀਤਾ, ਬੰਦੇ ਮਾਰੇ, ਦੁੱਖ ਹੈ ਸਾਨੂੰ ਬਹੁਤ ਕਿ ਆਮ ਬੰਦੇ ਦੀ ਜਾਨਾਂ ਗਈਆਂ। ਉਹਨਾਂ ਦੇ ਬਾਰੇ ਜਿਹੜੀ ਬਾਅਦ 'ਚ ਰਿਪੋਰਟਾਂ ਆਈਆਂ ਕਿ ਜਿਹੜਾ ਫ੍ਰੈਂਚ ਅਟੈਕਰ ਦਾ ਮਾਸਟਰ ਮਾਈਂਡ ਸੀ ਉਹ ਬਾਅਦ ਸ਼ਰਾਬ ਪੀਂਦਾ ਰਿਹਾ ਤਾਂ ਉਹ ਡਰੱਗੀ ਸੀ। ਸੋ ਇਹਨਾਂ 'ਚ ਕੋਈ ਵੀ ਐਸਾ ਨਹੀਂ ਹੈ ਜਿਹੜਾ ਧਰਮ ਇਸਲਾਮ ਨੂੰ ਸਹੀ ਤਰ੍ਹਾਂ ਸਮਝਦਾ ਹੋਵੇ ਜਾਂ ਧਰਮ ਇਸਲਾਮ ਨੂੰ ਠੀਕ ਤਰ੍ਹਾਂ ਫੋਲੋ ਕਰਦਾ ਹੋਵੇ। ਨਾ ਮੁਸਲਮਾਨ ਹੋਣ ਨਾਲ ਬੰਦਾ ਮੁਸਲਮਾਨ ਨਹੀਂ ਹੋ ਜਾਂਦਾ। ਹਰ ਧਰਮ ਦੇ ਸਿਧਾਂਤ ਨੇ ਔਰ ਜੇ ਬੰਦੇ ਉਸ ਸਿਧਾਂਤ ਤੇ ਖੜਨ ਤਾਂ ਹੀ ਉਸ ਧਰਮ ਦਾ ਹਿੱਸਾ ਹੁੰਦੇ ਨੇ। ਹੁਣ ਤੁਸੀਂ ਇਹ ਦੇਖੋ ਕਿ ਮੈਂ ਤੁਹਾਨੂੰ ਸਿੱਖੀ ਦੇ ਕੰਟੈਕਸਟ ਸਮਝਾਉਣਾ ਚਾਹਾਂ ਤਾਂ ਕਹਿਣ ਨੂੰ ਤਾਂ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਆਪ ਨੂੰ ਸਿੱਖ ਕਹਾਉਂਦਾ, ਉਹਦਾ ਮੁੰਡਾ ਵੀ ਆਪਣੇ ਆਪ ਨੂੰ ਸਿੱਖ ਕਹਾਉਂਦਾ, ਪਰ ਸਿੱਖੀ ਦਾ ਉਹਨਾਂ ਨੇ ਕੀ ਹਾਲ ਕਰ ਦਿੱਤਾ। ਸੋ ਇਸੇ ਤਰ੍ਹਾਂ ਜਨਰਲ ਬਰਾੜ ਜੀ ਨੇ ਹਮਲਾ ਕੀਤਾ ਦਰਬਾਰ ਸਾਹਿਬ ਤੇ, ਕਹਿਣ ਨੂੰ ਤਾਂ ਉਹ ਵੀ ਸਿੱਖ ਹੀ ਆ, ਪਰ ਆਪਣੇ ਆਪ ਨੂੰ ਸਿੱਖ ਅਖਵਾਉਣ ਨਾਲੋਂ ਸਿੱਖ ਤਾਂ ਨਹੀਂ ਹੋ ਜਾਂਦੇ। ਇਸੇ ਤਰ੍ਹਾਂ ਨਾਰਵੇ ਦੇ ਵਿੱਚ ਜਿਸ ਵੇਲੇ ਕੁਝ ਸਾਲਾਂ ਪਹਿਲਾਂ ਇੱਕ ਆਦਮੀ ਨੇ ਆਪਣੇ ਆਪ ਨੂੰ ਕ੍ਰਿਸਚੀਅਨ ਕਰੂਸੇਡਰ ਕਹਿ ਕੇ 72 ਆਮ ਬੰਦਿਆਂ ਦਾ, ਤੀਵੀਆਂ ਦਾ, ਬੱਚਿਆਂ ਦਾ ਕਤਲ ਕੀਤਾ, ਬਾਅਦ ਚ ਉਹਨੇ ਕੋਰਟ 'ਚ ਕਿਹਾ ਕਿ ਮੈਂ ਤਾਂ ਕ੍ਰਿਸਚੀਅਨ ਕਰੂਸੇਡਰ ਹਾਂ। ਪਰ ਮੁਸਲਮਾਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਕ੍ਰਿਸਚੀਅਨ ਜਿਹੜੇ ਆ ਉਹ ਜ਼ਿੰਮੇਵਾਰ ਆ।
इस तरह कुरान नूं साड़िया इत्थे दे पादरी ने अमेरिका दे और उन्हें कहा कि मैं एक चर्च का हैड हाँ, मैं ईसाई होकर पढ़ रहा, पर मुसलमानों ने किते नहीं कहा भी धर्म जिहड़ा ईसाइयां दा धर्म है या क्रिश्चियनिटी इहदी जिम्मेवार है। इस तरह लोगों को समझना चाहिए भी बंदियां दे अपने अपने काम ने, अपने अपने पुठे सीधे काम करते हैं लोग, पर उहदे वास्ते धर्म नूं दोषी नहीं ठहराया जा सकता। लेकिन जो इत्थे अमरीका च हेट क्राइम हो रहा उहदे च कुछ साडे सिख भाईचारा भी मुतासर होया है कि उन्होंने रॉन्गली मुसलमान आइडेंटिफाई करके वैंडलाइज किया गया। ਉਹਦਾ ਮੈਨੂੰ ਵੀ ਬਹੁਤ ਦੁੱਖ ਹੈ, ਬਹੁਤ ਮਾੜੀ ਗੱਲ ਹੈ, ਪਰ ਮੈਂ ਇਹਦੇ 'ਚ ਇੱਕ ਬੇਨਤੀ ਕਰਨਾ ਚਾਹੁੰਦਾ ਸਿੱਖ ਸੰਗਤ ਤੋਂ ਕਿ ਉਹ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਤੁਸੀਂ ਉਹਨਾਂ ਦੇ ਪ੍ਰਤੀ ਨਫ਼ਰਤ ਰੱਖੋ, ਨਾ ਕਿ ਮੁਸਲਮਾਨਾਂ ਪ੍ਰਤੀ, ਕਿਉਂਕਿ ਜਦੋਂ ਇਸ ਤਰ੍ਹਾਂ ਦਾ ਕੋਈ ਵਾਕਿਆ ਹੁੰਦਾ ਤਾਂ ਮੈਂ ਦੇਖਣਾ ਗੁਰਦੁਆਰਿਆਂ ਦੇ ਬਾਹਰ ਬੋਰਡ ਲੱਗ ਜਾਂਦੇ ਕਿ ਜੀ ਅਸੀਂ ਮੁਸਲਮਾਨ ਨਹੀਂ, ਅਸੀਂ ਤਾਂ ਸਿੱਖ ਹਾਂ ਜੀ। ਤੇ ਔਰ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਗੱਲਾਂ ਚੱਲਣ ਲੱਗ ਪੈਂਦੇ, ਦੇਖੋ ਜੀ ਮੁਸਲਮਾਨ ਹੈ ਕਰ ਗਏ ਜੀ, ਪਰ ਉਹਦਾ ਖਮਿਆਜ਼ਾ ਸਾਨੂੰ ਭੁਗਤਣਾ ਪੈ ਰਿਹਾ। ਠੀਕ ਹੈ, ਇਹ ਜੋ ਵੀ ਕੰਮ ਹੁੰਦੇ ਨੇ ਉਹਦਾ ਦੁੱਖ ਹੁੰਦਾ ਹੈ, ਪਰ ਸਾਨੂੰ ਦੋਵਾਂ ਕਮਿਊਨਿਟੀਆਂ ਨੂੰ ਇਹੋ ਜਿਹੇ ਨਫ਼ਰਤ ਫੈਲਾਣੇ ਲੋਕ ਜਿਹੜੇ ਮੁਸਲਮਾਨਾਂ ਨੂੰ ਸ਼ਿਕਾਰ ਬਣਾਉਂਦੇ ਆ ਆਪਣੀ ਨਫ਼ਰਤ ਦਾ ਜਾਂ ਸਿੱਖਾਂ ਨੂੰ, ਉਹਨਾਂ ਦੇ ਖਿਲਾਫ ਖੜਨਾ ਚਾਹੀਦਾ, ਨਾ ਕਿ ਆਪਸ ਵਿੱਚ ਨਫ਼ਰਤ ਪੈਦਾ ਕਰ ਲਈਏ। ਔਰ ਸਿੱਖਾਂ ਦੇ ਨਾਲ ਤਾਂ ਪਹਿਲਾਂ ਇੰਨਾ ਅਤਿਆਚਾਰ ਹੋਇਆ ਔਰ ਸਟੇਟਸ ਨੇ ਔਰ ਉੱਥੇ ਦੇ ਲੋਕਾਂ ਨੇ ਜੋ ਸਿੱਖਾਂ ਨਾਲ ਕੀਤਾ, ਸਿੱਖਾਂ ਉੱਤੇ ਤੇ ਸਭ ਕੁਛ ਬੀਤ ਚੁੱਕਿਆ। ਉਹਨਾਂ ਨੂੰ ਇਸ ਵੇਲੇ ਜੋ ਮੁਸਲਮਾਨਾਂ ਦੀ ਸਿਚੁਏਸ਼ਨ ਆ ਜ਼ਿਆਦਾ ਉਹਦੀ ਸਮਝ ਹੋਣੀ ਚਾਹੀਦੀ ਆ ਕਿ ਇਸ ਵੇਲੇ ਇਸਲਾਮੋਫੋਬੀਆ ਜਿਹੜਾ ਔਨ ਰਾਈਜ਼ ਆ, ਇਹਦਾ ਨਤੀਜਾ ਚੰਗਾ ਨਹੀਂ ਨਿਕਲੂਗਾ। ਔਰ ਜਿਹੜੇ ਬੰਦੇ ਡੋਨਲਡ ਟਰੰਪ ਵਰਗੇ ਔਰ ਦੂਸਰੇ ਤੀਸਰੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੰਦੇ ਆ, ਉਹਦੇ ਜਿਹੜੇ ਮੁਸਲਿਮ ਯੂਥ ਆ ਉਹ ਤੇ ਬਹੁਤ ਭੈੜੇ ਅਸਰਾਤ ਪੈਂਦੇ ਆ। ਕਈ ਨੌਜਵਾਨ ਬੱਚੇ ਜਿਹੜੇ ਆਮ ਸਧਾਰਨ ਜ਼ਿੰਦਗੀ ਬਿਤਾ ਰਹੇ ਆ ਜਦ ਇਸ ਤਰ੍ਹਾਂ ਦੇ ਇਸਲਾਮੋਫੋਬੀਆ ਦੇਖਦੇ ਆ, ਤੇ ਜਿਹੜੇ ਟੈਰਰਿਸਟ ਆ ਜਿਹੜੇ ਇਸਲਾਮ ਦੇ ਨਾਂ ਦੇ ਉੱਤੇ ਟੈਰਰਿਜ਼ਮ ਫੈਲਾ ਰਹੇ ਆ, ਉਹਨਾਂ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਔਰ ਸਿੰਪਥੀਜ਼ ਪੈਦਾ ਹੋ ਜਾਂਦੀਆਂ। ਸੋ ਇਹ ਤੋਂ ਬਚਣਾ ਚਾਹੀਦਾ ਕਮਿਊਨਿਟੀਜ਼ ਨੂੰ। ਔਰ ਜਿਹੜੇ ਬੰਦੇ ਪੋਲੀਟਿਕਸ ਕਰਦੇ ਆ ਉਹਨਾਂ ਨੂੰ ਤਾਂ ਬਹੁਤ ਧਿਆਨ ਨਾਲ ਬੋਲਣਾ ਚਾਹੀਦਾ, ਕਿਉਂਕਿ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਪਬਲਿਕ ਫੋਲੋ ਕਰਦੀ ਆ ਔਰ ਉਹਦੇ ਬੜੇ ਭੈੜੇ ਅਸਰਾਤ ਹੁੰਦੇ। ਪਰ ਟਰੰਪ ਦਾ ਚੰਗਾ ਯੂਕੇ ਨੇ ਤਾਂ ਹਾਲ ਕੀਤਾ। ਇੱਥੇ ਦੀ ਇੱਕ ਯੂਨੀਵਰਸਿਟੀ ਸੀ ਸਕਾਟਲੈਂਡ ਦੀ ਜਿਹਨੇ ਉਹਨੂੰ ਆਨਰਰੀ ਡਾਕਟਰੇਟ ਦਿੱਤੀ ਹੋਈ ਸੀ, ਉਹਨਾਂ ਨੇ ਵਾਪਸ ਲੈ ਲਈ ਉਹਦੀ ਡਾਕਟਰੇਟ ਆਨਰਰੀ ਜਿਹੜੀ ਸੀ। 5 ਲੱਖ ਜਿਹੜਾ 500,000 ਲੋਕਾਂ ਨੇ ਯੂਕੇ ਦੀ ਪਾਰਲੀਮੈਂਟ ਨੂੰ ਪਟੀਸ਼ਨ ਕੀਤੀ ਆ ਸਾਈਨ ਕਰਕੇ, 5 ਲੱਖ ਤੋਂ ਵੱਧ ਦੀ ਨੰਬਰ ਆ ਕਿ ਤੁਸੀਂ ਇਹਨੂੰ ਇਸ ਮੁਲਕ 'ਚ ਨਾ ਵੜਨ ਦਿਓ, ਯੂਕੇ 'ਚ ਇਹਨੂੰ ਬਿਲਕੁਲ ਨਹੀਂ ਤੁਸੀਂ ਵੜਨ ਦੇਣਾ। ਔਰ ਉਹਦੇ 'ਚ ਮੁਸਲਮਾਨਾਂ ਤੋਂ ਵੱਧ ਈਸਾਈ ਭਾਈਚਾਰਾ ਜੂ ਜਿਹੜੇ ਸੀ ਉਹ ਵੀ, ਔਰ ਬਹੁਤ ਸਾਰੇ ਲੋਕਾਂ ਨੇ ਮਿਲ ਕੇ ਕਿਹਾ ਕਿ ਡੋਨਲਡ ਟਰੰਪ ਵਰਗਾ ਬੰਦਾ ਜਿਹੜਾ ਇਸ ਤਰ੍ਹਾਂ ਨਫ਼ਰਤ ਫੈਲਾ ਰਿਹਾ ਹੋਵੇ ਉਹਨੂੰ ਇੱਥੇ ਯੂਕੇ ਦੀ ਸਰਜ਼ਮੀਨ ਤੇ ਆਉਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਸੋ ਮੈਂ ਬਹੁਤ ਖੁਸ਼ ਹਾਂ। ਇਸ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਬਹੁਤ ਸਾਰੀਆਂ ਤਗੜੀਆਂ ਆਵਾਜ਼ਾਂ ਉੱਠੀਆਂ ਨੇ ਇਸ ਤਰ੍ਹਾਂ ਦੀ हेटेड स्पीच ਦੇ ਖਿਲਾਫ, ਜੋ ਕਿ ਇੱਕ ਬਹੁਤ ਪੋਜ਼ਿਟਿਵ ਸਾਈਨ ਹੈ। ਹਾਂਜੀ ਵੀਰ ਜੀ, I'm so sorry to cut you off ਕਿਉਂਕਿ ਸਾਡਾ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਪਰ ਜਿਸ ਤਰ੍ਹਾਂ ਗੱਲ ਕੀਤੀ ਕਿ ਇਹ ਇੱਕ ਜੋਕਰ ਦੀ ਤਰ੍ਹਾਂ ਹੈ, ਐਂਡ ਆਈ ਐਗਰੀ ਵਿਦ ਯੂ ਬਿਕਾਜ਼ ਜਿਸ ਤਰ੍ਹਾਂ ਇਹਦੇ ਕਾਫੀ ਪਿਛਲੇ ਸਪੀਚਸ ਦੇ ਵਿੱਚ ਵੀ saw ਕਿ he got the racist vote locked down, like more than 35% of Americans like him already। ਪਰ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਪਿਛਲੇ ਸਾਲਾਂ ਦੇ ਵਿੱਚ ਕਾਫੀ ਸਾਰੀ ਐਗਜ਼ਾਮਪਲਸ ਦੇਖੀਆਂ ਕਿਸ ਤਰ੍ਹਾਂ ਗਾਂਧੀ ਪਰਿਵਾਰ ਸਿੱਖਾਂ ਨੂੰ ਮਾਰ ਕੇ ਅੱਗੇ ਵਧਿਆ ਹੈ, ਕਿਸ ਤਰ੍ਹਾਂ ਮੋਦੀ ਕਿਸ ਤਰ੍ਹਾਂ ਮੁਸਲਮਾਨਾਂ ਦਾ ਘਾਣ ਕਰਕੇ ਅੱਗੇ ਵਧਿਆ ਹੈ। ਮੋਦੀ ਨੂੰ ਵੀ ਬੈਨ ਕੀਤਾ ਗਿਆ ਸੀ ਬਾਹਰ ਦੇ ਦੇਸ਼ਾਂ ਦੇ ਵਿੱਚ, ਫਿਰ ਬਾਅਦ ਚ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬਣ ਕੇ ਉਹ ਬਾਹਰ ਦੇ ਦੇਸ਼ਾਂ ਚ ਕਿੱਦਾਂ ਘੁੰਮ ਫਿਰਿਆ, ਹਜੇ ਉਹਨਾਂ ਇੰਡੀਆ ਦੇ ਵਿੱਚ ਨਹੀਂ ਰਹਿੰਦਾ ਜਿੰਨਾ ਬਾਹਰ ਦੇ ਦੇਸ਼ਾਂ ਦੇ ਵਿੱਚ ਆਉਂਦਾ। ਉਸੇ ਤਰ੍ਹਾਂ ਅਗਰ ਇਹ ਕੱਲ ਨੂੰ ਪ੍ਰੈਜ਼ੀਡੈਂਟ ਬਣ ਜਾਂਦਾ ਹੈ, ਅਫਕੋਰਸ ਯੂਕੇ ਦੀ ਗਵਰਨਮੈਂਟ ਨੇ ਵੀ ਇਹਨੂੰ ਵੈਲਕਮ ਕਰਨਾ ਹੈ। ਸੋ ਵੀਰ ਜੀ ਥੈਂਕ ਯੂ ਸੋ ਮਚ, ਕਿਉਂਕਿ ਇਹ ਚੀਜ਼ਾਂ ਜਿਹੜੇ ਫੈਕਟਸ ਨੇ ਅਸੀਂ ਚਾਹੁੰਦੇ ਸੀ ਕਿ ਆਪਣੇ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਈਏ, ਐਂਡ ਤੁਸੀਂ ਇਸ ਫੈਕਟਸ ਦੇ ਉੱਪਰ ਪੂਰੀ ਐਗਜ਼ਾਮਪਲਸ ਦੇ ਨਾਲ ਸਾਨੂੰ ਜਿਹੜਾ ਪੂਰਾ ਵੇਰਵਾ ਦਿੱਤਾ ਹੈ, ਇਸ ਲਈ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ। ਬਾਕੀ ਕੁਐਸਚਨਸ ਲਈ ਇਸ ਵੇਲੇ ਟਾਈਮ ਇਜਾਜ਼ਤ ਨਹੀਂ ਦਿੰਦਾ, ਇਸ ਵੇਲੇ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।